ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਦੁਬਾਰਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਲੀਫੋਰਨੀਆ ਦੇ ਸਿੱਖਾਂ ਨੂੰ ਬੜੀ ਜਾਗਰੂਕਤਾ ਨਾਲ ਅਸੈਂਬਲੀ ਵੂਮਨ ਡਾਕਟਰ ਜਸਮੀਤ ਕੌਰ ਬੈਂਸ ਅਤੇ ਸੈਂਟਰ ਐਨਾ ਕੈਬਲੈਰੋ ਦੇ ਨਾਲ ਖਲੋਣ ਦੀ ਲੋੜ ਹੈ। ਇਹਨਾਂ ਵੱਲੋਂ 1 ਅਪ੍ਰੈਲ ਨੂੰ ਕੈਲੀਫੋਰਨੀਆ ਅਸੈਂਬਲੀ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਉੱਪਰ ਜਿਹੜਾ ਇਹਨਾਂ ਨੇ ਪੇਸ਼ਗੀ ਕਰਨੀ ਹੈ। ਸੋ ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸੈਕਰਾਮੈਂਟੋ ਪਹੁੰਚਣ ਤੇ ਇਕਜੁੱਟਤਾ ਦਾ ਵਿਖਾਵਾ ਕਰਨ। ਸੋ ਇਸ ਬਿੱਲ ਨੂੰ ਪਾਸ ਨਾ ਹੋਣ ਦੇਣ ਲਈ ਹਿੰਦੂ ਅਮਰੀਕਨ ਫਾਊਂਡੇਸ਼ਨ ਅਤੇ ਕੋਲੀਸ਼ਨ ਆਫ ਹਿੰਦੂ ਆਫ ਨਾਰਥ ਅਮਰੀਕਾ ਵੱਲੋਂ ਅੱਡੀ ਚੋਟੀ ਦਾ ਜ਼ੋਰ ਜਿਹੜਾ ਉਹ ਲਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਅੱਜ ਅਸੀਂ ਅਮਰੀਕਾ ਜਾਂ ਯੂਰਪ ਜਾਂ ਮਿਡਲ ਈਸਟ ਜਾਂ ਯੂਕਰੇਨ ਨਾਲ ਸੰਬੰਧਿਤ ਕੋਈ ਇੰਟਰਨੈਸ਼ਨਲ ਇਸ਼ੂ ਤਾਂ ਨਹੀਂ ਲਿਆ, ਕਿਉਂਕਿ ਹੁਣ ਇੰਤਜ਼ਾਰ ਤਾਂ ਸਭ ਨੂੰ 2 ਅਪ੍ਰੈਲ ਦੀ ਹੈ। ਔਰ ਇਸ ਸਾਰੇ ਹਫ਼ਤੇ 'ਚ ਅਸੀਂ ਇਹ ਦੇਖਿਆ ਕਿ 3 ਮੁੱਦਿਆਂ ਦੇ ਉੱਤੇ ਅਮਰੀਕਾ ਨੇ ਭਾਰਤੀ ਸਟੇਟ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਕੰਧ ਨਾਲ ਲਾਤਾ ਹੈ। ਉਹਨਾਂ ਦੇ ਵਿੱਚ ਜ਼ਾਹਰ ਹੈ ਇੱਕ ਤਾਂ ਟੈਰਿਫ ਦਾ, ਔਰ ਇਸ ਦੇ ਉੱਤੇ ਉਹਨਾਂ ਦੀ ਲਾਸਟ ਮਿਨਟ ਨੈਗੋਸ਼ੀਏਸ਼ਨਸ ਵੀ ਚੱਲ ਰਹੀਆਂ ਨੇ ਕਿ ਵੀ ਕੋਈ ਟ੍ਰੇਡ ਡੀਲ ਔਰ ਕੁਛ, ਲੇਕਿਨ ਟਰੰਪ ਦਾ ਇਹੀ ਹੈ ਕਿ ਵੀ ਜੋ ਤੁਸੀਂ ਲਾਓਗੇ ਉਹ ਅਸੀਂ ਲਾਵਾਂਗੇ। ਸੈਕੰਡ, ਅਸੀਂ ਦੇਖਿਆ ਵੀ ਡਰੱਗ ਅਬਿਊਜ਼ ਦੇ ਵਿੱਚ ਚਾਈਨਾ ਤੋਂ ਬਾਅਦ ਇੰਡੀਆ ਨੂੰ ਫੈਂਟੇਨਾਈਲ ਦੇ ਲਈ ਜੋ ਅਮਰੀਕਾ 'ਚ ਆ ਰਹੀ ਹੈ, ਜਿਹੜੀ ਇਹਨਾਂ ਦੀ ਇੰਟੈਲੀਜੈਂਸ ਡਰੱਗਸ ਨਾਲ ਰਿਲੇਟਡ ਹੈ, ਉਹਦੀ ਇੰਟੈਲੀਜੈਂਸ ਰਿਪੋਰਟ ਨੇ ਦੱਸਿਆ ਕਿ ਇਸ ਮੁੱਦੇ 'ਤੇ ਵੀ ਭਾਰਤ ਨੂੰ ਜਿਹੜਾ ਉਹ ਜਵਾਬ ਦੇਈ ਔਰ ਉਹਨਾਂ ਦੀਆਂ ਕੰਪਨੀਆਂ ਦੇ ਜਿਹੜੇ ਇੱਥੇ ਵੀ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਕੇਸ। ਔਰ ਥਰਡ ਪਾਰਟ ਅਸੀਂ ਡਿਸਕਸ ਕੀਤਾ ਸੀ US ਸਰਫ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਹਦੀ 98 ਸਫ਼ਿਆਂ ਦੀ ਰਿਪੋਰਟ ਦੇ ਵਿੱਚ ਜਿਹੜਾ 2 ਨੁਕਤਿਆਂ ਦੇ ਉੱਤੇ ਭਾਰਤ ਨੂੰ ਜਿਹੜਾ ਹੈ ਉਹ ਬਿਲਕੁਲ ਸਿੰਗਲ ਆਊਟ ਕੀਤਾ ਗਿਆ। ਇੱਕ ਤਾਂ ਕਿ ਵੀ ਇਹਨੂੰ US ਸਟੇਟ ਡਿਪਾਰਟਮੈਂਟ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨੇ, ਔਰ ਦੂਸਰਾ ਇਹ ਪਹਿਲੀ ਵਾਰ ਸੀ ਕਿ ਵੀ ਸਿੱਖ ਇਸ਼ੂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਉਹ ਪੂਰਾ ਹਾਈਲਾਈਟ ਹੋਇਆ, ਔਰ ਇਹ ਮੰਗ ਕੀਤੀ ਗਈ ਕਿ ਰਾਹ ਦੇ ਉੱਤੇ ਪਾਬੰਦੀਆਂ ਲਾਈਆਂ ਜਾਣ। ਉਸ ਦੇ ਵਿੱਚ ਵਿਕਾਸ ਯਾਦਵ ਦਾ ਨਾਂ ਵੀ ਆਇਆ, ਕਿਉਂਕਿ ਇੰਡੀਆ ਨੇ ਖੁਦ ਹੀ ਮੰਨਿਆ ਕਿ ਜੀ ਉਹ ਸਾਡਾ ਰੋਗ ਐਲੀਮੈਂਟ ਸੀ ਰਾਹ ਦਾ ਅਤੇ ਉਹਨੇ ਕੀਤਾ। ਹਾਲਾਂਕਿ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਦੱਸ ਕੇ ਹਟੇ ਹਾਂ ਕਿ ਅੱਜ ਨਿਊਯਾਰਕ ਮੈਨਹਟਨ ਦੀ ਅਦਾਲਤ ਦੇ ਵਿੱਚ ਨਿਖਿਲ ਗੁਪਤਾ ਦੀ ਲੀਗਲ ਟੀਮ ਵੱਲੋਂ ਇਹ ਰਿਕੁਐਸਟ ਕੀਤੀ ਗਈ ਕਿ ਟਰਾਇਲ ਨੂੰ ਹੋਰ ਪਿੱਛੇ ਪਾਇਆ ਜਾਏ। ਤੇ ਹੁਣ 3 ਨਵੰਬਰ ਜਿਹੜਾ ਉਹ ਸੈੱਟ ਹੋਇਆ। ਹੁਣ ਉਹ ਕਿਉਂ ਡਿਲੇ ਕਰ ਰਹੇ ਨੇ? ਜ਼ਾਹਰ ਹੈ ਉਹ ਇਹ ਸਮਝਦੇ ਨੇ ਪਹਿਲਾ ਪਾਰਟ ਤਾਂ ਵੀ ਕੋਈ ਨਾ ਕੋਈ ਪੋਲੀਟੀਕਲ ਡੀਲ ਸਟ੍ਰਾਈਕ ਹੋ ਜਾਏ, ਕਿਉਂਕਿ ਜਦੋਂ ਇਹ ਟਰਾਇਲ 'ਚ ਜਾਏਗਾ ਰਾਹ ਔਰ ਇਹਨਾਂ ਦੀਆਂ ਏਜੰਸੀਆਂ, ਔਰ ਆਲਰੇਡੀ US ਸਰਫ ਨੇ ਰਾਹ ਦੇ ਉੱਤੇ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਹੈ। ਦੂਸਰਾ ਪੱਖ ਹਮੇਸ਼ਾ ਇਹ ਹੁੰਦਾ ਹੈ ਕਿ ਵੀ ਕੋਈ ਨਾ ਕੋਈ ਇਸ ਕਿਸਮ ਦਾ ਚੱਲ ਰਿਹਾ ਹੋਏਗਾ ਜਿਹੜਾ ਕਿ ਉਹਨਾਂ ਨੂੰ, ਅਸੀਂ ਇਹ ਦੱਸਦੇ ਹੀ ਹੈ ਕਿ ਅਮਰੀਕਾ ਦੇ ਵਿੱਚ ਜੱਜ ਨੇ ਜਦੋਂ ਸਰਕਾਰੀ ਸਾਈਡ ਨੂੰ ਵੀ ਪੁੱਛਿਆ, ਜਿਹੜੀ ਬੀਬੀ ਵਕੀਲ ਹਾਰਵਰਡ ਦੀ ਗ੍ਰੈਜੂਏਟ ਹੈ ਦੂਜਾ, ਉਹਨੇ ਕਿਹਾ ਕੋਈ ਨਹੀਂ ਬਈ ਜਿਹੜਾ ਡਿਫੈਂਡੈਂਟ ਹੈ ਉਹਦਾ ਹੱਕ ਹੈ ਟੂ ਫੇਅਰ ਟਰਾਇਲ, ਤੇ ਜੇ ਉਹਨਾਂ ਦੀ ਟੀਮ ਕੋਈ ਵੀ ਕਰਨਾ ਚਾਹੁੰਦੀ ਹੈ ਸਾਨੂੰ, ਅਦਰਵਾਈਜ਼ ਜਿਵੇਂ ਲਟਕਾ ਰਹੇ ਨੇ, ਸਾਲ ਉੱਥੇ ਬੈਠਾ ਰਿਹਾ ਚੈੱਕ ਰਿਪਬਲਿਕ 'ਚ ਐਕਸਟ੍ਰਾਡਾਈਟ ਹੁੰਦਿਆਂ ਆਇਆ, ਹੁਣ ਫਿਰ ਡਿਲੇ ਕਰਨ ਦੀ ਲਾਈਨ ਹੈ। ਲੇਕਿਨ ਇਹ ਵੀ ਅਮਰੀਕਾ ਦੀ ਬਿਊਟੀ ਹੈ, ਔਰ ਅਸੀਂ ਸਮਝਦੇ ਹਾਂ ਵੀ ਕੱਲ੍ਹ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਵੀ, ਔਰ ਇਸ ਤਰ੍ਹਾਂ ਵੀ ਸਾਹਮਣੇ ਆਇਆ ਵੀ 5 ਬੜੇ ਸੋਲਿਡ ਗਵਾਹ ਨੇ ਸਰਕਾਰੀ ਸਾਈਡ ਦੇ ਕੋਲ, ਔਰ ਜਿਵੇਂ ਸਰਕਾਰੀ ਸਾਈਡ ਨੇ ਈਵਨ ਚੈੱਕ ਰਿਪਬਲਿਕ ਤੋਂ ਇਹ ਵੀ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਐਕਸਟ੍ਰਾਡਾਈਟ ਕਰਕੇ ਲਿਆਉਂਦੇ ਹੋ ਤਾਂ ਐਕਸਟ੍ਰਾਡੀਸ਼ਨ ਟ੍ਰੀਟੀ ਦੇ ਥੱਲੇ ਜਿਹੜੇ ਚਾਰਜਸ ਹੁੰਦੇ ਨੇ ਤੁਸੀਂ ਉਹੀ, ਜਾਂ ਜਿਹੜੇ ਕੇਸਿਸ 'ਚ ਤੁਸੀਂ ਲਿਆਂਦਾ ਹੁੰਦਾ ਉਹੀ ਫਾਈਲ ਕਰ ਸਕਦੇ ਹੋ। ਪਰ ਇਸੇ ਦੌਰਾਨ ਅਮਰੀਕਨ ਸਿਸਟਮ ਨੂੰ, ਏਜੰਸੀਆਂ ਨੂੰ, ਜਸਟਿਸ ਡਿਪਾਰਟਮੈਂਟ ਨੂੰ ਇਹਦੇ ਹੋਰ ਵੀ ਭੇਤ ਮਿਲੇ, ਤੇ ਉਹ ਵੀ ਉਹਨਾਂ ਨੇ ਚੈੱਕ ਰਿਪਬਲਿਕ ਤੋਂ ਪਰਮਿਸ਼ਨ ਲੈ ਲਈ ਹੈ ਕਿ ਵੀ ਜਿਹਦੇ ਥੱਲੇ ਐਕਸਟ੍ਰਾਡਾਈਟ ਕਰਾਇਆ ਸੀ ਉਸ ਤੋਂ ਇਲਾਵਾ ਵੀ ਦੂਸਰੀਆਂ ਦੇ ਵਿੱਚ ਜਿਹੜੀ ਹੈ ਉਹਦੀ ਅਰੇਂਜਮੈਂਟ ਹੋ ਸਕਦੀ ਹੈ। ਹੁਣ ਇਸ ਸਭ ਦੇ ਚੱਲਦਿਆਂ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਕਿਵੇਂ ਬੀਤੇ ਕੱਲ੍ਹ ਜਿਹੜਾ ਕਾਂਗਰਸਮੈਨ ਮੈਰੇਡਿਜ਼ ਨੇ ਜਿਹੜੀ ਉਹ ਸਬ ਕਮੇਟੀ ਦੇ ਵਿੱਚ ਬੈਠਾ ਹੈ, ਉਹਦੇ 'ਚ ਉਹਨੇ ਪੁਸ਼ ਕੀਤਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਬਿੱਲ ਹੈ, ਔਰ ਉਹ ਸਬ ਕਮੇਟੀ 'ਚੋਂ ਹੁਣ ਮੇਨ ਹਾਊਸ ਵੱਲ ਜਾ ਰਿਹਾ। ਜਿਹੜੀ ਡਿਵੈਲਪਮੈਂਟ ਸਾਡੇ ਤੱਕ ਪਹੁੰਚੀ ਹੈ, ਔਰ ਕਿਉਂਕਿ ਸਾਡੇ ਵਿਊਅਰਸ ਨੂੰ ਯਾਦ ਹੋਏਗਾ ਕਿ ਆਲਰੇਡੀ ਅਗਸਤ 2024 ਦੇ ਵਿੱਚ ਜਿਹੜਾ ਇਹ ਬਿੱਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ
ਇਹਨੂੰ ਜਿਹਨੂੰ ਕਿ ਡਾਕਟਰ ਜਸਮੀਤ ਬੈਂਸ ਜਿਹੜੇ ਬੇਕਰਸਫੀਲਡ ਨੂੰ ਰਿਪਰੈਜ਼ੈਂਟ ਕਰਦੇ ਨੇ ਹਲਕੇ ਨੂੰ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ, ਉਹਨਾਂ ਨੇ ਪੇਸ਼ ਕੀਤਾ ਸੀ। ਲੇਕਿਨ ਇਸ ਨੂੰ ਜਿਹੜਾ ਬੜੀ ਜਿਹੜਾ ਅਪਰ ਸਟੇਜ ਤੱਕ ਜਾਣ ਤੋਂ ਪਹਿਲਾਂ ਹੀ ਜਿਹੜਾ ਇਸ ਨੂੰ ਬਲੌਕ ਕਰਵਾ ਦਿੱਤਾ ਗਿਆ ਸੀ, ਕਮੇਟੀ ਦੇ ਹਵਾਲੇ ਕਰਵਾ ਦਿੱਤਾ ਗਿਆ ਸੀ। ਦੋ ਜਿਹੜੀਆਂ ਕੈਲੀਫੋਰਨੀਆ ਬੇਸਡ ਹਿੰਦੂਤਵੀ ਆਰਗੇਨਾਈਜੇਸ਼ਨਸ ਨੇ ਔਰ ਉਹਨਾਂ ਨੇ ਨਿੱਕੀਆਂ ਮੋਟੀਆਂ 2 ਦਰਜਨ ਹੋਰ ਹਿੰਦੂਤਵੀ ਆਰਗੇਨਾਈਜੇਸ਼ਨ ਨਾਲ ਲਾਈਆਂ ਹੋਈਆਂ। ਹਿੰਦੂ ਅਮਰੀਕਨ ਫਾਊਂਡੇਸ਼ਨ HAFA ਕਹਿੰਦੇ ਨੇ, ਐਂਡ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਜਿਹਨੂੰ ਕੋਹਨਾ ਇਹਦੀ ਐਬਰੀਵੇਸ਼ਨ ਹੈ। ਉਹਨਾਂ ਨੇ ਉਦੋਂ ਵੀ ਲੌਬੀ ਕੀਤੀ ਔਰ ਹੁਣ ਕਿਉਂਕਿ ਜਦੋਂ 9 ਅਕਤੂਬਰ ਨੂੰ ਸੈਕਰਾਮੈਂਟੋ ਦੇ ਮਾਰਚ ਦੇ ਵਿੱਚ ਜਿਹਦੇ ਤੁਸੀਂ ਵੀ ਸੀ, ਅਸੀਂ ਉਹਨੂੰ ਕਵਰ ਵੀ ਕੀਤਾ ਸੀ। ਅੱਛਾ। ਡਾਕਟਰ ਜਸਮੀਤ ਬੈਂਸ ਨੇ ਐਲਾਨ ਕੀਤਾ ਸੀ ਕਿ ਵੀ ਇਹ ਪਹਿਲਾਂ ਇਹਨਾਂ ਨੇ ਰੁਕਵਾ ਦਿੱਤਾ, ਸਬ ਕਮੇਟੀ ਦੇ ਹਵਾਲੇ ਕਰਵਾ ਦਿੱਤਾ, ਪਰ ਮੈਂ ਹਟਾਂਗੀ ਨਹੀਂ। ਔਰ ਉਹਦੇ ਨਾਲ ਹੋਰ ਵੀ ਕਿੰਨੇ ਅਸੈਂਬਲੀਮੈਨ ਔਰ ਸੈਨੇਟਰ ਔਰ ਮੈਕਸੀਕਨ ਔਰ ਦੂਜੇ ਮੂਲ ਦੇ ਲੋਕ ਵੀ ਆਏ ਹੋਏ ਸੀ ਕਿ ਇਹਨੂੰ ਦੁਬਾਰਾ ਲਿਆਂਦਾ ਜਾਏਗਾ। ਹੁਣ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਬਿੱਲ ਹੈ, ਜਿਹੜਾ ਬਿੱਲ ਨੰਬਰ 509 TNR ਬਿੱਲ 509, ਇਹਨੂੰ ਡਾਕਟਰ ਜਸਮੀਤ ਬੈਂਸ ਤੇ ਸੈਨੇਟਰ ਐਨਾ ਕੈਬਾਲੈਰੋ ਇਹ ਜਿਹੜੇ ਨੇ ਇੰਟਰੋਡਿਊਸ ਕਰਵਾਉਣ ਜਾ ਰਹੇ ਨੇ, ਜਿਹੜਾ ਕਿ 1 ਅਪ੍ਰੈਲ ਨੂੰ ਟਿਊਜ਼ਡੇ ਸਵੇਰੇ 9:30 ਵਜੇ ਇਹ ਅਸੈਂਬਲੀ ਦੇ ਵਿੱਚ ਉਹਨਾਂ ਨੇ ਇੰਟਰੋਡਿਊਸ ਕਰਨਾ ਹੈ। ਔਰ ਇਹ ਸੈਨੇਟ ਪਬਲਿਕ ਸੇਫਟੀ ਕਮੇਟੀ ਦੇ ਸਾਹਮਣੇ ਜਿਹੜੀ ਸਟੇਟ ਕੈਪੀਟਲ ਹੈ ਉੱਥੇ ਹੋਣਾ ਹੈ। ਔਰ ਲੇਕਿਨ ਇਹਨੂੰ ਹੁਣ ਤੋਂ ਹੀ ਅਪੋਜ਼ ਕਿ ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਲੱਗਾ, ਜਦੋਂ ਹੋ ਗਿਆ ਉਹਨਾਂ ਨੇ ਕਮੇਟੀ 'ਚ। ਹੁਣ ਇਹ 2 ਦਰਜਨ ਹਿੰਦੂਤਵੀ ਆਰਗੇਨਾਈਜੇਸ਼ਨਸ ਇਹਨਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਔਰ ਕੋਹਨਾ ਦੀ ਕਮਾਂਡ ਥੱਲੇ ਇਸ ਦਾ ਵਿਰੋਧ ਕਰ ਰਹੀਆਂ ਨੇ ਕਿ ਵੀ ਇਹ ਅਸੀਂ ਪਾਸ ਨਹੀਂ ਹੋਣ ਦੇਣਾ। ਔਰ ਇਹਨਾਂ ਨੇ ਈਵਨ ਕੁਝ ਜਿਹੜੀਆਂ ਜੂਇਸ਼ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਨਾਲ ਵੀ ਲੌਬੀ ਕਰ ਰਹੇ ਨੇ ਕਿ ਜੀ ਇਹ ਬਹੁਤ ਨੁਕਸਾਨਦੇਹ ਹੈ ਔਰ ਇਹ ਸਾਨੂੰ ਸਿੰਗਲ ਆਊਟ ਕੀਤਾ ਜਾ ਰਿਹਾ ਔਰ ਪਹਿਲਾਂ ਹੀ ਇੱਥੇ ਬੜਾ ਹਿੰਦੂ ਫੋਬੀਆ ਹੈ। ਹੁਣ ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ, ਅਸੀਂ ਰਿਪੀਟਡਲੀ, ਮੈਂ ਹੁਣ ਲਫ਼ਜ਼ ਹਿੰਦੂ ਦੀ ਥਾਂ ਹਿੰਦੂ ਤੋਂ ਵੀ ਇਸ ਲਈ ਇਸਤੇਮਾਲ ਕਰਦੇ ਕਿ ਹਿੰਦੂ ਇੱਕ ਮਜ਼ਹਬ ਹੈ, ਧਰਮ ਹੈ, ਉਹ ਕੋਈ ਕਿਹਦੀ ਪੂਜਾ ਕਰਦਾ ਹੈ ਕਿਹਦਾ ਨਹੀਂ, ਹਿੰਦੂਤਵਾ ਇੱਕ ਆਈਡੀਓਲੋਜੀ ਹੈ। ਔਰ ਜਿਹੜੀ ਸਾਡੀ ਟੱਕਰ ਵੀ ਹੈ ਜਾਂ ਜਿਹਦੇ ਦੇ ਨਾਲ ਅਸੀਂ ਲੜ ਰਹੇ ਹਾਂ ਉਹ ਇੰਡੀਅਨ ਸਟੇਟ ਨਾਲ ਹੈ, ਕੋਈ ਹਿੰਦੂ ਧਰਮ ਦੇ ਨਾਲ ਨਹੀਂ ਹੈ। ਲੇਕਿਨ ਇਹ ਜਦੋਂ ਉਹਨਾਂ ਦੀਆਂ ਆਰਗੇਨਾਈਜੇਸ਼ਨਾਂ ਇੱਥੇ ਬੇਸਡ ਵੀ ਨੇ, ਸਾਰੇ ਸਿੱਖਾਂ ਨੂੰ ਟਾਰਗੇਟ ਕਰਦੀਆਂ, ਸਿੱਖਾਂ ਨੂੰ ਬਦਨਾਮ ਕਰਨ ਲਈ ਡਿਸਇਨਫੋਰਮੇਸ਼ਨ ਕੈਂਪੇਨ ਵੀ। ਔਰ ਇਹ ਜਿਹੜਾ ਇੰਡੀਅਨ ਸਟੇਟ ਦੀ ਲੜਾਈ ਹੈ, ਕਿਉਂਕਿ ਇਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਅਲਟੀਮੇਟਲੀ ਇਹਨਾਂ ਦੀ ਵਿਚਾਰਧਾਰਾ ਜਿਹੜੀ ਹਿੰਦੂਤਵਾ ਦੀ ਹੈ ਉਹ ਦੁਨੀਆ ਦੇ ਵਿੱਚ ਫਾਸ਼ਿਜ਼ਮ, ਨਾਜ਼ੀਜ਼ਮ ਵਾਂਗ ਐਕਸਪੋਜ਼ ਹੋ ਰਹੀ ਹੈ। ਤੇ ਇਹ ਇਸ ਨੂੰ ਕਿਵੇਂ, ਜੇ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਦਾ ਬਿੱਲ ਆਇਆ ਕੈਲੀਫੋਰਨੀਆ 'ਚ ਤੇ ਇਹਨਾਂ ਨੇ ਗਵਰਨਰ ਤੋਂ ਵੀਟੋ ਕਰਾ ਦਿੱਤਾ, ਉਹ ਭਾਵੇਂ ਅਸੈਂਬਲੀ ਜਾਂ ਸੈਨੇਟ ਸੀ। ਹੁਣ ਇਹ ਜਿਹੜਾ 1 ਅਪ੍ਰੈਲ ਨੂੰ ਪੇਸ਼ ਕੀਤਾ ਜਾਣਾ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ 509, ਔਰ ਇਹ ਕਾਲ ਦਿੱਤੀ ਗਈ ਹੈ ਸਿੱਖ ਜਥੇਬੰਦੀਆਂ ਵੱਲੋਂ ਕਿ ਵੀ ਹਜ਼ਾਰਾਂ ਦੀ ਗਿਣਤੀ 'ਚ ਉਸ ਦਿਨ ਸਿੱਖ 1 ਅਪ੍ਰੈਲ ਨੂੰ ਜਿਹੜਾ ਓਵਰਵੈਲਮਿੰਗ ਸਪੋਰਟ ਕਰਦੇ ਆ TNR ਬਿੱਲ ਦੀ, ਸੈਕਰਾਮੈਂਟੋ 'ਚ ਪਹੁੰਚਣ, ਕਿਉਂਕਿ ਇਹ ਸਾਡੀ ਕਮਿਊਨਿਟੀ ਦੇ ਵਕਾਰ ਦਾ ਸਵਾਲ ਵੀ ਹੈ, ਸਾਡੀ ਸੇਫਟੀ ਦਾ ਸਵਾਲ ਵੀ ਹੈ, ਸਾਡੀ ਫਰੀडम ਦਾ ਸਵਾਲ ਵੀ ਹੈ। ਔਰ ਇਹ ਜਿਹੜਾ ਮੈਸੇਜ ਇਹ ਜਾਣਾ ਚਾਹੀਦਾ ਹੈ ਕਿ ਕੈਲੀਫੋਰਨੀਆ ਸਟੈਂਡਸ ਅਗੇਂਸਟ ਇੰਡੀਆਜ਼ ਟਰਾਂਸਨੈਸ਼ਨਲ ਰਿਪਰੈਸ਼ਨ। ਸੋ ਅਸੀਂ ਵੀ ਇਹ ਜ਼ੋਰਦਾਰ ਅਪੀਲ ਕਰਾਂਗੇ ਕੈਲੀਫੋਰਨੀਆ ਦੇ ਸਿੱਖਾਂ ਨੂੰ ਕਿ ਭਾਈ ਤੁਸੀਂ 1 ਅਪ੍ਰੈਲ ਦਾ ਦਿਨ ਜਿਹੜਾ ਉਹ ਮਾਰਕ ਕਰੋ ਵੱਡੀ ਗਿਣਤੀ 'ਚ, ਜਿਵੇਂ ਬਿਫੋਰ ਜਿਹੜਾ ਮਾਰਚ ਸੀ ਜਿਹਦੇ 'ਚ ਬਹੁਤ ਵੱਡੀ ਗਿਣਤੀ 'ਚ ਨੌਜਵਾਨ, ਉਹ ਤਾਂ ਬੇਕਰਸਫੀਲਡ ਤੋਂ ਤੁਰ ਕੇ ਉਹਨਾਂ ਨੇ ਕਿੰਨੇ ਹਫ਼ਤੇ ਪੈਦਲ ਮਾਰਚ ਕਰਕੇ ਸੈਕਰਾਮੈਂਟੋ ਆਏ ਸੀ। ਔਰ ਇਹ ਬੀਬੀ ਡਾਕਟਰ ਜਸਮੀਤ ਕੌਰ ਬੈਂਸ ਔਰ ਸੈਨੇਟਰ ਐਨਾ ਕੈਬਾਲੈਰੋ, ਇਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹ ਸੌਖਾ ਨਹੀਂ ਹੈ ਉਸ ਪ੍ਰੈਸ਼ਰ ਨੂੰ ਲੈਣਾ, ਕਿਉਂਕਿ ਡਾਕਟਰ ਜਸਮੀਤ ਕੌਰ ਬੈਂਸ ਖੁਦ ਵੀ ਉਹਨਾਂ ਨੂੰ ਡਿਊਟੀ ਟੂ ਵਾਰ ਨੋਟਿਸ FBI ਦਾ ਉਹਨਾਂ ਦੇ ਆਪਣੇ ਦਫ਼ਤਰ 'ਚ ਜਾ ਕੇ ਵੀ ਹਿੰਦੂਤਵੀਆਂ ਨੇ ਉਹਨਾਂ ਨੂੰ ਧਮਕੀ ਦਿੱਤੀ ਸੀ। ਔਰ ਉਹ ਕਿਤੇ ਵੀ ਪਬਲਿਕ ਗੈਦਰਿੰਗ ਜਾਂ ਦੂਜੀ ਜਾਣ ਤੋਂ ਪਹਿਲਾਂ FBI ਤੋਂ ਕਲੀਅਰੈਂਸ ਹੁੰਦੀ ਹੈ ਔਰ ਉਹਨਾਂ ਨੂੰ ਪ੍ਰੋਟੈਕਟਿਵ ਅੰਬਰੈਲਾ ਹੁੰਦਾ। ਔਰ ਇਹਨਾਂ ਹਾਲਾਤਾਂ 'ਚ ਕਿਸੇ ਦਾ ਇਸ ਸੱਚ ਦੇ ਲਈ ਖਲੋਣਾ ਸੌਖਾ ਨਹੀਂ ਹੈ। ਇਹ ਗੁਰੂ ਦੀ ਰਹਿਮਤ ਨਾਲ ਸੰਭਵ ਹੈ। ਪਰ ਅਸੀਂ ਸਮਝਦੇ ਹਾਂ ਵੀ ਕੈਲੀਫੋਰਨੀਆ ਦੇ ਸਿੱਖਾਂ ਨੂੰ ਵੱਡੀ ਗਿਣਤੀ 'ਚ 1 ਅਪ੍ਰੈਲ ਨੂੰ ਉੱਥੇ ਇਕੱਠੇ ਹੋਣਾ ਚਾਹੀਦਾ, ਉੱਥੇ ਇਕੱਠੇ ਹੋਣ ਦੀ ਲੋੜ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਤੁਹਾਨੂੰ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।